ਇੱਕ ਤਾਂ ਨਾਰਾਇਣ ਸਿੰਘ ਸੀ ਸੂਬੇਦਾਰ ਸੀ ਉਹ। ਨਾਰਾਇਣ ਸਿੰਘ ਸੂਬੇਦਾਰ ਸੀ? ਹਾਂਜੀ। ਠਾਕਰ ਸਿੰਘ ਸੀ ਸੂਬੇਦਾਰ? ਠਾਕੇਦਾਰ ਵੀ ਸੂਬੇਦਾਰ ਸੀ। ਅੱਛਾ। ਉਹ ਦੋਏ ਭਰਾ ਸਨ। ਠੀਕ ਹੈ, ਦੋਏ ਭਰਾ ਸੂਬੇਦਾਰ ਸਨ। ਸਹੀ ਹੈ। ਉਹਨਾਂ ਦੀ ਇੱਕ ਜਾਗਰ ਸੀ। ਅੱਛਾ। ਇੱਕ ਸਦਾਗਰ ਸੀ। ਠੀਕ ਹੈ। ਇੱਕ ਬਹਾਦਰ ਸੀ। ਅੱਛਾ। ਇਸ ਤਰ੍ਹਾਂ ਦੇ ਬੰਦੇ ਹਨ। ਉਦੋਂ ਅੱਗੇ ਤੇਬੀ ਸਾਲ ਇਕੱਠੇ ਹੀ। ਅੱਛਾ ਅੱਛਾ ਅੱਛਾ। ਉਦੋਂ ਅੱਗੇ ਰਾਹੀਂ ਮਤਲਬ ਆਪਣੀ ਆਪਣੀ ਬਰਾਦਰੀ ਦੀ ਪੱਤੀ ਜਾਇਆ ਸੀ। ਠੀਕ ਹੈ। ਉਦੋਂ ਗਾ ਕੇ ਰਾਹੀਂ ਆ ਜਾਂਦੇ ਹਨ। ਹਾਂ ਹਾਂ। ਉਦੋਂ ਅੱਗੇ ਜੱਟ ਆ ਜਾਂਦੇ ਹਨ। ਇਹ ਘੁੰਮਾ ਹਨ ਉਦੋਂ। ਰਕਬਾ ਕਿੰਨਾ ਜੀ ਪਿੰਡ ਢੋਡੇ ਦਾ? ਰਕਬਾ ਰਕਬੇ ਦੇ ਲਿਹਾਜ਼ ਨਾਲ ਵੀ ਮੋਟਾ ਪਿੰਡ ਹੈ। 150 ਮੁਰੱਬਾ। ਅੱਛਾ। ਗੰਗਾ ਰਾਮ ਤੁਸੀਂ ਵੇਖਿਆ? ਅੱਛਾ। ਸੁਨਿਆਰਾ ਸੀ ਉਹ? ਸਹੀ ਹੈ ਸਹੀ। ਉਹਨੇ ਫੇਰ ਵੀ ਇੱਕ ਵਾਰੀ ਆਣ ਕੇ ਆਪਣਾ ਮਾਲ ਪੁੱਟ ਕੇ ਚਲੇ। ਅੱਛਾ। ਦੁਬਾਰਾ ਆ ਕੇ? ਉਹ ਕਿੰਨੇ ਚਿਰ ਮਗਰੂ ਪਰਤਿਆ? ਉਹ 25-24 ਸਾਲੀ ਆਇਆ। 25-24 ਸਾਲੀ ਆਇਆ ਜੀ ਗੰਗਾ ਰਾਮ। ਵਾਹ ਜੀ ਵਾਹ। ਤੁਹਾਡਾ ਬਾਬਾ ਜੀ ਕੋਈ ਸੰਗੀ ਬੇਲੀ ਆਇਆ ਸੀ ਤੁਹਾਡੇ ਹਾਂ ਨਾਲ ਜਿੰਨਾ ਇਕੱਠੇ ਤੁਸੀਂ ਡੰਗਰ ਡੁੰਗਰ ਚਰਾਣੇ? ਮੁੰਡੇ ਉਹਦਾ ਵਿਆਹ। ਅੱਛਾ। ਨਾਂ ਦੱਸੋ ਕੀ ਸੰਜਣਾ ਨਾਲ ਤੁਸੀਂ ਅੱਗੇ ਪਿੱਛੇ? ਤਰਲੋਕ ਸੀ। ਤਰਲੋਕ ਸਿੰਘ। ਇੱਕ ਨੋਖਾ ਸਿੰਘ। ਨੋਖਾ ਸਿੰਘ। ਇੱਕ ਸਰਜੀਤ। ਰਣਜੀਤ। ਇਹ ਸਾਡੇ ਗੁਆਂਢੀ ਹਨ। ਇਹਨਾਂ ਦਾ ਨਾਮ ਪਤਾ ਬਾਕੀ ਇਹਨਾਂ ਦੇ। ਸਹੀ ਹੈ। ਉਹਨਾਂ ਦਾ ਐਡਰੈਸ ਦੱਸੀਏ ਤੁਹਾਨੂੰ? ਜੀ ਜੀ। ਆਪਣਾ ਖਤ ਪੱਤਰ ਆਂਦੇ ਰਹੇ? ਬੜੀਆਂ ਚਿੱਠੀਆਂ ਆਉਂਦੀਆਂ ਰਹੀਆਂ ਨੇ ਸਾਨੂੰ। ਅੱਛਾ। ਉਹ ਫਿਰ ਬਾਅਦ ਵਿੱਚ ਕਹਿਣ ਲੱਗੇ ਵੀ ਚਿੱਠੀ ਨਾ ਪਾਇਆ ਕਰੋ। ਜਦੋਂ ਚਿੱਠੀ ਤੁਹਾਡੀ ਆਉਂਦੀ ਹੈ ਕਈ ਦਿਨ ਰੋਟੀ ਨਹੀਂ ਖਾਂਦੇ ਤੇ ਬੱਚੇ ਰੋਂਦੇ ਨੇ। ਤੇ ਚਿੱਠੀ ਨਾ ਪਾਇਆ ਕਰੋ। ਇੱਕ ਰਣਜੀਤ ਸਿੰਘ ਤੇ ਸੰਜੀਤ ਸਿੰਘ। ਅੱਛਾ। ਤੇ ਡਰੈਸ ਕਿਹੜਾ ਸੀ ਪਿੱਛੇ ਜਾ ਕੇ? ਉਹਨਾਂ ਦਾ ਪਿੱਛੇ ਡਰੈਸ ਸੀ ਮਕਾਮ ਆੜਮੁੜ ਟਾਂਡਾ, ਡਾਕਖਾਨਾ ਖਾਸ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਉਹਨੂੰ ਠਾਕਰ ਸਿੰਘ ਉੱਤੇ ਬਹਿ ਗਏ ਚਬਾਰੇ ਤੇ। ਅੱਛਾ। ਉਹਦੇ ਕੋਲ ਰਾਈਫਲ ਸੀ। ਉਹਦਾ ਰਾਈਫਲ ਨਹੀਂ ਕਿ ਕੋਂਡੀ ਸੂਬੇਦਾਰ ਹੀ? ਹਾਂ ਸੂਬੇਦਾਰ ਸੀ। ਉਹ ਆਖ ਲੰਗੇ ਵੀ ਸਾਰੀਆਂ ਇਹ ਮੁਸਲਮਾਨਾਂ ਔਰਤਾਂ ਜਿੰਨੀਆਂ ਹਨ ਉਹ ਸਾਰੀਆਂ ਉਹਨਾਂ ਦੇ ਘਰ ਉਹਨੇ ਇਕੱਠੀਆਂ ਕਰ ਲਈਆਂ। ਉਹਨੇ ਕਿਹਾ ਵੀ ਅਗਰ ਕੋਈ ਮੈਨੂੰ ਮਾਰ ਜਾਏਗਾ ਤੇ ਤੁਹਾਨੂੰ ਆ ਕੇ ਮਾਰੇਗਾ, ਨਹੀਂ ਤੇ ਮਾਰਦਾ ਕੋਈ ਨਹੀਂ। ਮੇਰੇ ਜੂੰਦੀਆਂ ਮੇਰੇ ਜਿਉਂਦੇ ਨਹੀਂ ਮਾਰਦਾ। ਚਲੋ ਤੁਹਾਡੀ ਗੱਲ ਉਹਨਾਂ ਤੱਕ ਜਾਣੀ ਹੈ। ਤੁਹਾਡੀ ਗੱਲਬਾਤ ਸੁਣਦੇ ਨੇ। ਆਪਣਾ ਹਦਾਇਤੁੱਲਾ ਨਾਇਤੁੱਲਾ ਦਾ ਭਤਰੀਆ ਗੱਲ ਕਰ ਰਿਹਾ। ਆਹੋ ਮਾਸਟਰ। ਹਾਂ। ਤੇ ਚਲੋ ਅੱਲਾ ਕਰੇ ਉਹ ਵੀ ਹੋਣ। ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਢੋਡਾ ਆਣ ਤੇ ਤੁਸੀਂ ਕੋਈ ਵੈਲਕਮ ਖੁਸ਼ਾਮਦੀਦ ਕਰੋਗੇ ਉਹਨਾਂ ਨੂੰ? ਮਤਲਬ ਤੁਹਾਡੇ ਬਜ਼ੁਰਗਾਂ ਨਾਲ ਆਸਾਨ ਸੀ, ਪਿਆਰ ਸੀ ਥੋੜੀ ਜਿਹੀ। ਵਾਹ ਜੀ ਅੱਲਾ। अस्सलाम वालेकुम बाबा जी। वालेकुम। बाबा जी की हाल है? अल्लाह का शुक्र है। अल्लाह पाक दा शुक्र है। की नाम जी अपना? मोहम्मद शरीफ। मोहम्मद शरीफ। तुहाडे वालिद साहब दा नाम? अल्लाह दिता। हां जी। ते तुहाडे दादे जान दा नाम की है? दादे दा नाम नहीं पता। वो तुहाडी होश तो पहले ही पूरे हो गए है ना? ठीक है। अपना जद्दी पिंड ढोडा? हां जी। ठीक है। तहसील पसरूर ते जिला सियालकोट दे विच आंदा। ते बाबा केड़ी बरादरी ने तल्ला गया अपना? राई बरादरी ना? हां जी। अच्छा बाबा जी 1947 ਤੋਂ ਪਹਿਲੇ ਜਿਹੜੇ ਇਸ ਪਿੰਡ ਢੋਡਾ ਪਿੰਡ ਦੇ ਵਿੱਚ ਸਿੱਖ ਸਰਦਾਰ ਰਹਿੰਦੇ ਸਨ, ਉਹਨਾਂ ਤੋਂ ਇਲਾਵਾ ਹੋਰ ਵੀ ਕੋਈ ਬਰਾਦਰੀਆਂ ਰਹਿੰਦੀਆਂ ਸਨ? ਸਾਰੀਆਂ ਸਨ। ਅੱਛਾ। ਕਸ਼ਮੀਰੀ ਬਾਟਾ ਕੁਲਿਆਰ ਚਾਚਾ ਤੇ ਆਪਣਾ ਮੈਂ ਸੁਣਿਆ ਨੌਨਾਵੇਂ ਪਿੰਡ ਸੀ? ਹਾਂਜੀ। ਅੱਛਾ। ਨੌਨਾਵੇਂ ਉਦੋਂ ਹੀ ਤਾਂ ਪਤਾ ਨਹੀਂ ਕਿੰਨੇ ਨਾਮ। ਹੁਣ ਤੇ ਬੜਾ ਵਧ ਗਿਆ। ਹਾਂ 72 ਸਾਲ ਹੋ ਗਏ। ਹਾਂਜੀ। ਤੇ ਨੰਬਰਦਾਰਾਂ ਦੇ ਨਾਂ ਚੇਤੇ ਤੁਹਾਨੂੰ? ਇਹਨਾਂ ਦੇ ਅੰਬੇ ਦਾ ਨਾਂ ਚੇਤੇ ਜਾਂ ਇੱਕ ਦੋ ਬੰਦੇ ਹੋਰ ਨਾ ਚੇਤੇ। ਅੱਛਾ ਚਲੋ ਜਿਹੜਾ ਵੀ ਤੁਹਾਨੂੰ ਯਾਦ ਸੀ ਇਹਨਾਂ ਦਾ ਨਾਂ ਦੱਸੋ। ਇੱਕ ਤੋਂ ਉਮਰ ਨੰਬਰ ਸੀ ਜੱਟ। ਉਮਰ ਨੰਬਰਦਾਰ ਸਰਾਜ ਜੱਟ ਸੀ ਉਹ? ਹਾਂ ਆਹੋ। ਅੱਛਾ। ਮੁਸਲਮਾਨ ਸੀ। ਅੱਛਾ। ਇੱਕ ਸਰਦਾਰ ਸੀ। ਸਰਦਾਰ ਜੱਟ। ਅੱਛਾ। ਕੀ ਨਾਂ ਸੀ ਉਹਦਾ? ਸਰਦਾਰ। ਸਰਦਾਰ। ਹਾਂਜੀ। ਅੱਛਾ ਉਹ ਮੁਸਲਮਾਨ ਸੀ? ਹਾਂਜੀ। ਠੀਕ ਹੈ। ਦੋਵੇਂ ਬੰਦੇ ਮੁਸਲਮਾਨ। ਅੱਛਾ। ਹੋਰ ਸਿੱਖਾਂ ਸੁੱਖਾਂ ਦਾ ਸਾਨੂੰ ਨਹੀਂ ਪਤਾ ਕਿਹੜਾ ਨੰਬਰਦਾਰ। ਅੱਛਾ। ਇਹਨਾਂ ਦਾ ਬਾਬੇ ਆਲ ਕੇ ਨੰਬਰਦਾਰ ਹੈ। ਅੱਛਾ। ਮੁਸਤਾਕ। ਤੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਬਾਜ਼ਾਰ ਸੀ? ਬਾਜ਼ਾਰ ਤੋਂ ਦੇਖਿਆ ਉਹਦੇ ਲੱਕ ਪੈਂਦੇ ਨੇ।
ਅੱਛਾ ਤੁਸੀਂ 47 ਤੋਂ ਪਹਿਲੇ ਵੀ ਬਾਜ਼ਾਰ ਵੇਖਿਆ ਸੀ ਉੱਥੇ ਸੁਨਿਆਰੇ ਵੀ ਹਿੰਦੂ ਸੁਨਿਆਰੇ ਦੁਕਾਨਾਂ ਹੁੰਦੀਆਂ ਸੀ ਸੁਨਿਆਰੇ ਬੜੇ ਹਨ ਕਿ ਅੱਛਾ ਬੜੇ ਚੱਲਦੇ ਤੇ ਸਿੱਖ ਬੜੇ ਅੱਛਾ ਪਾ ਠੀਕ ਹਰਬੰਸ ਲਾਲ ਆਕਾਂਸ਼ੀ ਰਾਮ ਦਾ ਮੁੰਡਾ ਸੁਨਿਆਰਾ ਉਹ ਵੀ ਆਇਆ ਸੀ ਕੋਈ ਐਸੇ ਤਾਂ ਉਦੋਂ ਮੁੰਡਿਆਂ ਦਾ ਸਾਨੂੰ ਨਹੀਂ ਪਤਾ ਹਾਂ ਅਸੀਂ ਬੱਚੇ ਹਾਂ ਪਿੰਡ ਵੱਡਾ ਸੀ ਉਹਦੇ ਲਾਗੇ ਬੰਨਿਆਂ ਦਾ ਸਾਨੂੰ ਹੈ ਪਤਾ ਵੀ ਫਲਾਣੇ ਦਾ ਤੁਹਾਡਾ ਘਰ ਜਿਸ ਮਹੱਲੇ ਸੀ ਉਹ ਪਿੰਡ ਦੀ ਕਿਹੜੀ ਬਾਈ ਸੀ ਪਹਾੜ ਬਾਈ ਜਾਂ ਲਹਿੰਦੀ ਬਾਈ ਦੱਖਣ ਬਾਈ ਤੁਹਾਡਾ ਘਰ ਸੀ ਤੁਹਾਡੇ ਜਿਹੜੇ ਗੁਆਂਢ ਮਸਾਏ ਸਿੱਖ ਸਰਦਾਰ ਸਨ ਉਹਨਾਂ ਦਾ ਨਾਂ ਚੇਤੇ ਆ ਪਤਾ ਅੱਛਾ ਉਹਨਾਂ ਦਾ ਦੱਸੋ ਨਾਂ ਕੀ ਸੀ ਇੱਕ ਤਾਂ ਨਾਰਾਇਣ ਸਿੰਘ ਸੀ ਸੂਬੇਦਾਰ ਸੀ ਨਾਰਾਇਣ ਸਿੰਘ ਸੂਬੇਦਾਰ ਸੀ ਹਾਂਜੀ ਠਾਕਰ ਸਿੰਘ ਸੀ ਸੂਬੇਦਾਰ ਠਾਕੇਦਾਰ ਵੀ ਸੂਬੇਦਾਰ ਸੀ ਅੱਛਾ ਉਹ ਦੋਏ ਭਰਾ ਸਨ ਠੀਕ ਦੋਏ ਭਰਾ ਸੂਬੇਦਾਰ ਸਨ ਸਹੀ ਉਹਨਾਂ ਦੀ ਇੱਕ ਜਾਗਰ ਸੀ ਅੱਛਾ ਇੱਕ ਸਦਾਗਰ ਸੀ ਠੀਕ ਹੈ ਇੱਕ ਬਹਾਦਰ ਸੀ ਅੱਛਾ ਇਸ ਤਰ੍ਹਾਂ ਦੇ ਬੰਦੇ ਹਨ ਹਾਂ ਜਿਹੜੇ ਸਾਡੇ ਲਾਗੇ ਹਨ ਉੱਥੇ ਅਸੀਂ ਰਹਿੰਦੇ ਜੀ ਬਹੁਤ ਬੜੇ ਲੋਕ ਸਨ ਸਾਨੂੰ ਇਹਨਾਂ ਬੰਦਾ ਆਪਣੇ ਗੁਆਂਢੀਆਂ ਦਾ ਪਤਾ ਹੈ ਹਾਂਜੀ ਬਿਲਕੁਲ ਮੈਨੂੰ ਬੰਦਾ ਲੈਂਦਾ ਰਹਿੰਦਾ ਸਹੀ ਹੈ ਠੀਕ ਤੇ ਆਪਣਾ 47 ਵੇਲੇ ਬਾਬਾ ਜੀ ਕਿੰਨੀ ਉਮਰ ਸੀ ਜਦੋਂ ਵੰਡ ਹੋਈ ਇੱਧਰ ਦੇ ਲੋਕ ਉਧਰ ਦੇ ਵੰਡੇ ਹੋਏ ਸੀ ਪਰ ਹੁਣ ਲਿਖੀ ਤਾਂ ਮੈਂ ਨਹੀਂ ਕੋਈ ਅੰਦਾਜ਼ਨ 12-13 ਸਾਲ ਮੇਰਾ ਖਿਆਲ ਹੈ ਕਿ ਸੰਗਰ ਅਸੀਂ ਚਾਰ ਲਿਆਉਂਦੇ ਜਦੋਂ ਇਹ ਕੰਮ ਚਾਲੂ ਹੋਇਆ ਅੱਛਾ ਤੁਸੀਂ ਡੰਗਰ ਸੰਗਰ ਚਾਰਦੇ ਹੋ ਠੀਕ ਹੈ ਇੰਨਾ ਤੁਹਾਨੂੰ ਸਹੀ ਤੇ ਸਕੂਲ ਤੇ ਨਹੀਂ ਗਏ ਤੁਸੀਂ ਨਾ ਉਂਝ ਆਪਣੇ ਪਿੰਡ ਸਕੂਲ ਹੈ ਸੀ ਸਕੂਲ ਹੈ ਸੀ ਆਪਣੇ ਤੇ ਬਾਬਾ ਜੀ ਸਾਂ ਤੁਹਾਡੇ ਪਿੰਡ ਬਾਜ਼ਾਰ ਸੀ ਉਸ ਵੇਲੇ ਹਰ ਚੀਜ਼ ਮਿਲ ਜਾਂਦੀ ਸੀ ਬਾਜ਼ਾਰ ਚੋਂ ਜਿਹੜੀ ਸਰੂਰੋਂ ਜਾ ਕੇ ਚੀਜ਼ ਮਿਲ ਜਾਂਦੀ ਸੀ ਸਾਡੇ ਪਿੰਡੋਂ ਲੱਭ ਜਾਂਦੀ ਹਾਂ ਮਤਲਬ ਫਿਰ ਨਾਲ ਦੇ ਪਿੰਡ ਵੀ ਤੁਹਾਡੇ ਪਿੰਡ ਢੁਕਦੇ ਹੋਣਗੇ ਸੌਦਾ ਸਲਫਾਨ ਬੰਦੇ ਜਿਹੜੇ ਨੇ ਸਾਰੇ ਕਲਾਸ ਵਿੱਚ ਜਾਂ ਇੱਕ ਢੋਲੇ ਅੱਛਾ ਬਾਬਾ ਜੀ ਕੋਈ ਉਸ ਵੇਲੇ ਲੋਕ ਮਤਲਬ ਖੂਹਾਂ ਦੀਆਂ ਅੱਲਾਂ ਹੁੰਦੀਆਂ ਸਨ ਫਲਾਣੇ ਵਾਲਾ ਖੂਹ ਹੈ ਫਲਾਣੇ ਵਾਲਾ ਖੂਹ ਪਿੱਪਲ ਵਾਲਾ ਗੁਟਾਲੀ ਵਾਲਾ ਇਸ ਤਰ੍ਹਾਂ ਤੁਸੀਂ ਕੋਈ ਨਾਂ ਗਿਣਾ ਸਕਦੇ ਖੂਹਾਂ ਦੇ ਪੁਰਾਣੇ ਨਹੀਂ ਜਿਹੜੇ ਮਹੱਲੇ ਆ ਉਹਨਾਂ ਦਾ ਨਾਵਾ ਸਾਨੂੰ ਪਤਾ ਜੀ ਦੂਜਿਆਂ ਦਾ ਨਹੀਂ ਸਾਨੂੰ ਪਤਾ ਅੱਛਾ ਯਾਨੀ ਕਿ ਤੁਸੀਂ ਖੂਹ ਸਾਨੂੰ ਗਿਣਾਓਗੇ ਜਿਹੜੇ ਦੱਖਣ ਬਾਈ ਸਨ ਹਨਾ ਅੱਛਾ ਕਿਹੜਾ ਖੂਹ ਸੀ ਜੱਲਾ ਵਾਲਾ ਇੱਥੇ ਫੱਤੇ ਦਾ ਖੂਹ ਸੀ ਫੱਤੇ ਦਾ ਸਿੱਖਾਂ ਦਾ ਸੀ ਪਹਿਲਾਂ ਅੱਛਾ ਪਹਿਲੇ ਸਿੱਖਾਂ ਦਾ 47 ਤੋਂ ਪਹਿਲੇ ਉਦੋਂ ਦਾ ਇੱਕ ਜਾਗਰ ਸਿੰਘ ਸੀ ਉਹਦਾ ਸੀ ਖੂਹ ਅੱਛਾ ਸੀ ਇੱਥੇ ਇਹ ਸੀ ਬਹਾਦਰ ਸਿੰਘ ਅੱਛਾ ਇਹਨਾਂ ਦਾ ਜੀ ਇਹਨਾਂ ਪਿੰਡਾਂ ਕੁਮਾਂ ਦਾ ਸਾਨੂੰ ਪਤਾ ਉਦੋਂ ਦਾ ਸਾਨੂੰ ਕੋਈ ਪਤਾ ਨਹੀਂ ਕਿੱਥੇ ਆ ਠੀਕ ਹੈ ਪੱਕਿਆ ਤਾਂ ਦਰਾਡਾ ਸੀ ਨਾ ਚਲੋ ਪੱਕਿਆ ਤਾਂ ਸਾਰਿਆਂ ਨੂੰ ਪਤਾ ਸਾਨੂੰ ਜਿੰਨਾ ਦਾ ਪਤਾ ਉਹ ਨਹੀਂ ਬਾਬਾ ਜੀ 9 ਪੱਤੀਆਂ ਸਨ ਪਿੰਡ ਦੀਆਂ ਤੇ 2 ਪੱਤੀਆਂ ਸਨ ਮੁਸਲਮਾਨਾਂ ਕੋਲ ਨਹੀਂ ਉਹ ਇੱਕ ਹੀ 2 ਜਾਂ 3 ਅੱਛਾ ਤੇ ਬਾਕੀ ਜਿਹੜੀਆਂ 6-7 ਪੱਤੀਆਂ ਸਨ ਉਹ ਸਿੱਖਾਂ ਕੋਲ ਸਨ ਮੈਂ ਸਿੱਖਾਂ ਕੋਲ ਨੇ ਸਾਰੇ ਲੋਕਾਂ ਕੋਲ ਆਹ ਪਾਸਾ ਜਿਹੜਾ ਲੈਂਦਾ ਸੀ ਅੱਛਾ ਇੱਕ ਮਹਿਰਾ ਦਾ ਹੈ ਇਕੱਠਾ ਹੀ ਅੱਛਾ ਉਦੋਂ ਅੱਗੇ ਤੇਬੀ ਸਨ ਇਕੱਠੇ ਹੀ ਅੱਛਾ ਉਦੋਂ ਅੱਗੇ ਰਾਹੀਂ ਮਤਲਬ ਆਪਣੀ ਬਰਾਦਰੀ ਦੀ ਪੱਤੀ ਜਾਇਆ ਸੀ ਠੀਕ ਹੈ ਉਦੋਂ ਗਾ ਕੇ ਰਾਹੀਂ ਆ ਜਾਂਦੇ ਹਨ ਉਦੋਂ ਅੱਗੇ ਜੱਟਾ ਆ ਜਾਂਦੇ ਹਨ ਇਹ ਘੁੰਮਾ ਹਨ ਉਦੋਂ ਰਕਬਾ ਕਿੰਨਾ ਜੀ ਪਿੰਡ ਢੋਡੇ ਦਾ ਰਕਬੇ ਦੇ ਲਿਹਾਜ਼ ਨਾਲ ਵੀ ਮੋਟਾ ਪਿੰਡ ਹੈ 150 ਮੁਰੱਬਾ ਅੱਛਾ ਠੀਕ ਹੈ ਬੜਾ ਤਗੜਾ ਜੀ ਅੱਛਾ ਜੀ ਤੇ ਰਕਬੇ ਦੇ ਜਿਹੜੇ ਮਾਲਕ ਸਨ ਉਹ ਆਪਣਾ ਮੁਸਲਮਾਨ ਵੀ ਹੈ ਸਨ ਜਾਂ ਜ਼ਿਆਦਾ ਉਹਨਾਂ ਦੇ ਕੰਮ ਨਹੀਂ ਬਹੁਤੇ ਸਿੱਖੀ ਸਨ ਜਿਹੜੇ ਮੁਸਲਮਾਨ ਜੱਟ ਸਨ ਇੱਥੋਂ ਦੇ ਨਾਲ ਜੀ ਇਹਨਾਂ ਦੀ ਕਿਸੇ 2 ਕਿੱਲੇ ਕਿਸੇ ਦੀ 4 ਕਿੱਲੇ ਅੱਛਾ ਕਿਸੇ ਦੀ 5 ਕਿੱਲੇ ਉਹਨਾਂ ਦਾ ਮਰੱਬਿਆਂ ਦਾ ਹਿਸਾਬ ਜ਼ਿਆਦਾ ਮਤਲਬ ਜਿਹੜੇ ਸਿੱਖ ਸਰਦਾਰ ਨੂੰ ਸੁਰਾਜ ਸਨ ਤੇ ਕੁਛ ਇੱਥੇ ਮੁਸਲਮਾਨ ਵੀ ਸੁਰਾਜ ਜੱਟ ਹੈ ਨੇ ਹਾਂਜੀ ਸੁਰਾਜ ਮਾਲਕ ਪਿੰਡ ਢੋਡੇ ਦੇ ਵੱਡੇ ਮਾਲਕ ਜਿਹੜੇ ਸੁਰਾਜ ਬਰਾਦਰੀ ਸੀ ਅਕਸਰੀਅਤ ਜਿਹੜੀ ਉਹ ਸਿੱਖ ਬਰਾਦਰੀ ਸੀ ਹਾਂਜੀ ਤੇ ਮੁਸਲਮ ਧਰਮ ਦੇ ਜਿਹੜੇ ਥੋੜੇ ਜਿਹੇ ਲੋਕ ਲੇਕਿਨ ਹੈ ਵੀ ਸੁਰਾਜ ਸਨ ਇਹ ਥੋੜੇ ਮਾਲਕ ਹਨ ਉਹ ਮੋਟੇ ਮਾਲਕ ਇਹ ਥੋੜੇ ਜੀ ਮੇਲਾ ਸ਼ੇਲਾ ਲੱਗਦਾ ਸੀ ਆਪਣੇ ਪਿੰਡ ਢੋਡੇ ਚ ਮੇਲਾ ਲੱਗਦਾ ਹੈ ਅੱਛਾ ਬੜਾ ਵੱਡਾ ਅੱਛਾ ਦਰਬਾਰ ਵੀ ਬੜਾ ਸ਼ਾਹੀ ਸੀ ਬੜਾ ਯਾਰਾ ਸੀ ਲੈਂਦਾ ਹੈ ਤੋਂ ਲੋਕਾਂ ਬੰਦਕਾ ਸ਼ਿਰਾ ਦਾ ਮਕਾਨ ਪਾ ਲਏ ਨੇ ਅੱਛਾ ਉਹ ਕੀ ਨਾਂ ਸੀ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਦੇ ਨਾਂ ਤੇ ਮੇਲਾ ਲੱਗਦਾ ਸੀ ਬਾਬਾ ਬਾਗਾ ਸਿੰਘ ਆਂਦੇ ਹਨ ਬਾਬਾ ਬਾਗਾ ਅੱਛਾ ਉੱਥੇ ਮੇਲਾ ਲੱਗਦਾ ਸੀ ਬੜਾ ਮੇਲਾ ਠੀਕ ਹੈ ਤੇ ਵਾਹਵਾ ਇਕੱਠ ਹੁੰਦਾ ਸੀ ਦੂਸਰੇ ਪਿੰਡ ਵੀ ਆਉਂਦੇ ਸਨ ਮੇਲੇ ਪਿੰਡ ਮੇਲੇ ਹੁੰਦੇ ਨੇ ਕੋਡੀ ਛੋਡੀ ਹੋਣੀ ਘੋਲ ਹੁੰਦੇ ਹਨ ਕੌਡੀ ਘੱਟ ਹੁੰਦੇ ਸੀ ਘੋਲ ਜ਼ਿਆਦਾ ਹੁੰਦੇ ਹਨ
ਤੇ ਆਪਣੇ ਪਿੰਡ ਦਾ ਕੋਈ ਹੈ ਸੀ ਪਹਿਲਵਾਨ ਉਸ ਦੌਰ ਦਾ? ਉਦੋਂ ਹੈ ਸਨ। ਅੱਛਾ, ਕੋਈ ਨਾਂ ਚੇਤੇ ਆ ਨਾ ਕਿਸੇ ਪਹਿਲਵਾਨ ਦਾ, ਸਿੱਖਾਂ ਚੋਂ ਜਾਂ ਆਪਣੇ ਘਰਾਂ ਚੋਂ ਮੁਸਲਮਾਨਾਂ ਚੋਂ? 2-4 ਬੰਦੇ ਹਨ, ਉਹਨਾਂ ਨਾਲ ਮੇਰੇ ਜਿੰਨੇ ਇੱਕ ਦਿਨ ਬਾਹਮਣ ਸੀ। ਅੱਛਾ, ਉਹ ਹਿੰਦੂ ਸੀ ਬਾਹਮਣ? ਹਿੰਦੂ ਬਾਹਮਣ ਸੀ। ਅੱਛਾ, ਉਹ ਘੋਲਦਾ ਹੈ ਜੋ? ਠੀਕ, ਘੋਲਦਾ ਵੀ ਕੌਡੀ ਵੀ ਫਿਰਦਾ। ਕੀ ਨਾਂ ਸੀ ਉਹਦਾ? ਰੂਪ ਬਾਹਮਣ। ਰੂਪ ਬਾਹਮਣ, ਹਾਂਜੀ। ਅੱਛਾ ਠੀਕ ਹੈ। ਇੱਕ ਮੁੰਡਾ ਸਿੱਖਾਂ ਦਾ ਸੀ, ਉਹਦਾ ਚੰਨਾ ਸੀ। ਚੰਨਾ, ਹਾਂ ਅੱਛਾ ਜੀ, ਉਹ ਫਿਰਦਾ ਸੀ। ਠੀਕ ਹੈ। ਇੱਕ ਸਿੱਖਾਂ ਜੋ ਹੈ ਮੁੰਡਾ ਹਾਂ, ਸ਼ਾਹੀ। ਸਾਈ? ਹਾਂ ਸ਼ਾਹੀ ਸ਼ਾਹੀ ਨੂੰ ਕਹਿੰਦੇ ਨੇ, ਨਿਕਨੇਮ ਹੋਇਆ ਬੰਦੇ ਦਾ। ਅੱਛਾ ਅੱਛਾ। ਪਿੰਡ ਦਾ ਨਾਂ ਇਸ ਤਰ੍ਹਾਂ ਦਾ ਸਾਡਾ ਕੋਈ ਪਿਛਲਾ ਬਜ਼ੁਰਗ ਜੱਟ ਸੀ, ਉਹ ਇੱਕ ਮਾੜੀ ਕਣਕ ਹਾਂ ਤੇ ਅੱਧੀ ਮਾੜੀ ਮਹਾਰਾਜ ਦਾਲ ਜਿਹੜੀ ਸੀ ਨਾ, ਹਾਂ, ਉਹ ਰੱਖ ਲੈਂਦਾ ਸੀ। ਜਿਹੜੇ ਦੂਰ ਦੂਰ ਦੇ ਲੋਕੀ ਆਣ ਕੇ ਇੱਥੇ ਰਹਿੰਦੇ ਹੋਏ ਹਨ। ਹਾਂ, ਮੁਸਾਫਰ ਜਿਹੜੇ ਮੁਸਾਫਰ। ਅੱਛਾ, ਉਹ ਨਾਂ ਨਹੀਂ ਮੇਰਾ ਗਿਣ ਕੇ ਰਿਹਾ ਦਾ, ਇੱਥੇ ਦੇ ਸੀ ਘਰ। ਅੱਛਾ, ਸਾਰੇ ਪਿੰਡ ਚੋਂ ਉਹਦੇ ਕੋਲ ਜਾ ਕੇ ਬੰਦਿਆਂ ਦਾ ਨਾਂ ਮੁਸਲਮਾਨ ਜੱਟ ਸੀ। ਅੱਛਾ, ਮੁਸਲਮਾਨ ਸੀ। ਠੀਕ ਹੈ। ਤੇ ਬੜਾ ਉਹਦਾ ਕਾਰੋਬਾਰ ਚੱਲਦਾ ਦਾ ਸ਼ੁਕਰ। ਅੱਛਾ ਅੱਛਾ ਅੱਛਾ। ਬਾਬਾ ਜੀ ਪਿੱਛੇ ਹੀ ਇੱਕ ਘਰ ਵੇਖ ਕੇ ਆਏ, ਉਹ ਵਾਵਾ ਬੜਾ ਆਲੀਸ਼ਾਨ ਘਰ ਸੀ ਉਸ ਦੌਰ ਦਾ, ਗੰਗਾ ਰਾਮ ਸੀ ਹੋਰੇ ਕੋ ਸੁਨਿਆਰਾ, ਹੈਨਾ? ਅੱਛਾ 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 ਅੱਛਾ। ਉਹ ਗੰਗਾ ਰਾਮ ਜਿਹੜਾ ਸੀ ਸੁਨਿਆਰਾ ਸੀ? ਸੁਨਿਆਰਾ। ਅੱਛਾ, ਤੇ ਉਹਦਾ ਸੀ ਘਰ ਬੂਆ ਵੇਖਿਆ, ਬੜਾ ਮਤਲਬ ਪੱਕਾ ਘਰ ਹੈ, ਐਡਾ ਵੱਡਾ। ਉਹ ਸਿੱਖਾਂ ਦੇ ਘਰ ਬਹੁਤ ਪੱਕੇ ਵਾਲਾ, ਲੋਕੀ ਦੂਜੇ ਤੇ ਕੱਚੇ ਹੀ ਹਨ। ਮਤਲਬ ਗੰਗਾ ਰਾਮ ਤੁਸੀਂ ਵੇਖਿਆ? ਵੇਖਿਆ। ਅੱਛਾ, ਸੁਨਿਆਰਾ ਸੀ ਉਹ? ਸੁਨਿਆਰਾ। ਸਹੀ ਹੈ, ਸਹੀ। ਉਹ ਫੇਰ ਵੀ ਇੱਕ ਵਾਰੀ ਆਣ ਕੇ ਆਪਣਾ ਮਾਲ ਪੁੱਟ ਕੇ ਖੜਿਆ। ਅੱਛਾ, ਦੁਬਾਰਾ ਆ ਕੇ? ਹਾਂਜੀ। ਉਹ ਕਿੰਨੇ ਚਿਰ ਮਗਰੂ ਫਿਰ ਪਰਤਿਆ? ਉਹ 25-24 ਸਾਲੀ ਆਇਆ। 25-24 ਸਾਲੀ ਆਇਆ ਜੀ ਗੰਗਾ ਰਾਮ। ਵਾਹ ਜੀ ਵਾਹ, ਆਪਣਾ ਮਾਲ ਪੁੱਟ ਕੇ ਲੈ ਗਿਆ। ਠੀਕ ਹੈ। ਉਸ ਤੋਂ ਬਾਅਦ ਨਹੀਂ ਬਾਬਾ ਜੀ ਕੋਈ ਆਇਆ, ਕੋਈ ਸਿੱਖਾਂ ਚੋਂ ਜਾਂ ਕੋਈ ਹਿੰਦੂਆਂ ਚੋਂ ਆਪਣਾ ਪਿੰਡ ਢੋਡਾ ਵੇਖਿਆ? ਮੇਰੇ ਖਿਆਲ ਨਹੀਂ ਕੋਈ ਆਇਆ। ਹਾਂ ਬਾਬਾ ਜੀ, ਜਦੋਂ ਰੋਲੇ ਪਏ ਨੇ, ਮਤਲਬ ਤੁਸੀਂ ਗੱਲਾਂ ਸੁਣੀਆਂ ਕਿ ਪਾਕਿਸਤਾਨ ਲਗਾ ਹੁਣ ਇੰਡੀਆ ਲਗਾ ਬਣਨ, ਤੇ ਜਿਹੜੇ ਤੁਹਾਡੇ ਪਿੰਡ ਦੇ ਸਰਦਾਰ ਸਨ, ਉਹ ਗੱਲ ਸੁਣਾਓ, ਉਹਨਾਂ ਨੇ ਕਿਸ ਤਰ੍ਹਾਂ ਪਿੰਡ ਛੱਡਿਆ? ਪਿੰਡ 'ਚ ਕੋਈ ਦੰਗੇ ਦੁੰਗੇ ਤੇ ਨਹੀਂ ਹੋਏ, ਕੋਈ ਫਸਾਦ? ਪਿੰਡ 'ਚ ਇਹ ਗੱਲ ਹੋਈ ਪਰ ਜਿੰਨਾ ਕੁ ਪਤਾ। ਜੀ ਜੀ। ਇਹ ਬਲਾਰੀਆਂ ਜਿੰਨੀਆਂ ਵੀ ਸਾਡਾ ਸਿੱਖਾਂ ਦੀਆਂ ਜਾਂ ਖੱਤਰੀਆਂ ਦੀਆਂ, ਅੱਛਾ, ਬਾਹਮਣਾਂ ਦੀਆਂ ਜੀ, ਇਹ ਇੱਕ ਪਾਸੇ ਹਨ। ਹਾਂ। ਤੇ ਮੁਸਲਮਾਨ ਜਿੰਨੇ ਹਨ ਇੱਕ ਪਾਸੇ ਹਨ। ਅੱਛਾ। ਇਹਨਾਂ ਦੇ ਬਹਿਦੇ ਬੁਆਦੇ ਹੋਏ ਹਨ ਪਿਛਲਿਆਂ ਦੇ। ਹਾਂ। ਤੇ ਜੇ ਸਿੱਖਾਂ ਦਾ ਜਥਾ ਆਏ, ਹਾਂ, ਸਿੱਖਾਂ ਡੱਕਣਾ। ਠੀਕ ਹੈ। ਤੇ ਜੇ ਮੁਸਲਮਾਨਾਂ ਦਾ ਆਏ ਤਾਂ ਮੁਸਲਮਾਨਾਂ ਡੱਕਣਾ। ਜੀ ਜੀ। ਅਸੀਂ ਉਦੋਂ ਹੋਵੇ ਸਾਡੇ ਇਹਨਾਂ ਪਿੰਡਾਂ ਚ ਆਲ ਕੇ ਨਹੀਂ ਵਿਚਾਰ ਦੇ ਜਥੇ ਨੇ ਅੱਗ ਲਾਈ। ਅੱਛਾ, ਉਹ ਕਿਹੜੇ ਪਿੰਡ ਅੱਗ ਲਾਈ? ਆ ਪਿੰਡ ਲੱਗ ਗਈ ਠੇਠਰ ਵਾਲੀ ਮਲੂਕਪੁਰ। ਠੇਠਰ ਵਾਲੀ ਮਲੂਕਪੁਰ। ਅੱਛਾ ਅੱਛਾ। ਜੀ ਜੀ ਜੀ। ਹਾਂ। ਅੱਛਾ ਅੱਛਾ। ਉਹ ਸਾਡੇ ਦੋ ਬੰਦੇ ਸਾਡੇ ਪਿੰਡ ਦੇ, ਸਾਡੇ ਚਾਚੇ ਹਿਸਾਬ ਦਾ। ਅੱਛਾ। ਉਹ ਉਧਰੋਂ ਆਉਂਦੇ। ਜੀ ਜੀ। ਹਾਂ, ਤਾਂ ਉਹਨਾਂ ਨੂੰ ਆਖਿਆ ਵੀ ਆੜੀ ਖਲਕਾ ਦੇ ਕੀ ਖਰਾਬ ਭਾਈ, ਕੀ ਗੱਲ? ਠੀਕ ਹੈ। ਉਹ ਆਖਦੇ ਕੋਈ ਨਹੀਂ ਖਾਇਆ ਲਾ। ਅੱਛਾ। ਆ ਰਾਜ ਛਕਦੇ ਤੇ ਦਰਬਾਰ ਆਉਂਦਾ, ਜਿਹਦੇ ਉੱਥੇ ਆ ਗਏ ਨਾ ਤੇ ਹੋਏ ਹਾਂ ਅਸੀਂ ਆਹ ਫਿਰ ਡੰਗਰ ਜਿਹੜੇ ਨੇ ਭਜਾ ਲਏ। ਅੱਛਾ। ਸਾਡਾ ਇੱਕ ਚਾਚਾ ਸੀ, ਉਹ ਅੱਗੇ ਗੋਲ ਸਾਹਿਬ ਡਰ ਰਿਹਾ, ਆਖਣਾ ਡੰਗਰ ਛੱਡ ਦਿਓ ਤੇ ਆ ਜਾਓ ਤੁਸੀਂ। ਅੱਛਾ। ਆ ਇੱਥੇ ਛੜਕਦੇ ਤੇ ਕੌਰਾਂ ਵੀ ਇੱਥੇ ਆ ਕੇ ਚਕਰਾ ਹੋਇਆ। ਹਾਂ, ਮਤਲਬ ਤੁਹਾਡੀਆਂ ਜਾਨਾਂ ਨੂੰ ਵੀ ਖਤਰਾ ਸੀ, ਤੁਸੀਂ ਵੀ ਡਰੇ ਸੋ? ਖਤਰਾ ਸਾਰਿਆਂ ਨੂੰ ਸੀ ਕਿ? ਅੱਛਾ। ਇਹ ਤਾਂ ਨਹੀਂ ਸਿੱਖਾਂ ਨੂੰ ਖਤਰਾ ਸੀ, ਸਾਰਿਆਂ ਨੂੰ ਖਤਰਾ ਸੀ ਕਿ? ਜੀ 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 ਜੀ। ਠੀਕ ਹੈ। ਉਹ ਫਿਰ ਇੱਥੇ ਸਾਡੇ ਪਿੰਡ ਦੇ ਲੋਕਾਂ ਕਾਲੀਆਂ ਚਾਚੀਆਂ ਟੁੱਟੀਆਂ ਦੁੱਧਾਂ ਦੀਆਂ। ਅੱਛਾ। ਉਹਨਾਂ ਜਾ ਕੇ ਪਿਆਇਆ ਤੇ ਉਹਨਾਂ ਨੂੰ ਆਖਿਆ ਵੀ ਤੁਹਾਡੇ ਅੱਗੇ ਮਿੰਟ ਕਰ ਲਿਆ। ਹਾਂ। ਤੇ ਸਾਡੇ ਪਿੰਡ ਚ ਲੈ ਕੇ ਹਵਾਲਾ। ਉਹ ਮਹਿੰਦੀ ਸਾਹਿਬ ਜੱਥੇ ਨੂੰ ਗਿਆ? ਹਾਂਜੀ। ਅੱਛਾ। ਉਹ ਫਿਰ ਨਹੀਂ ਪਿੰਡ ਚ ਵੜਿਆ। ਹਾਂ ਹਾਂ। ਉਹ ਫਿਰ ਸਾਹ ਦਾ ਲੰਘ ਗਏ ਨੇ। ਅੱਛਾ। ਮੇਰੇ ਤੋਂ ਕਰਾਵ ਹੈ 100 ਸਾਲ ਦਾ ਜਥਾ ਆਇਆ। ਅੱਛਾ। ਉਹ ਵੀ ਉਹਨਾਂ ਡੱਕ ਲਿਆ, ਉਹ ਪਿੰਡੋਂ ਪੱਲੇ ਦਾ ਹਸਪਤਾਲ। ਅੱਛਾ। ਉਦੋਂ ਗਾਹ ਨਹੀਂ ਸਾਡੇ ਪਿੰਡ ਚ ਕੋਈ ਚੀਜ਼ ਨਹੀਂ ਆਈ। ਹਾਂ। ਕੋਈ ਇੱਕ ਬੰਦੇ ਦਾ ਨੁਕਸਾਨ ਨਹੀਂ ਹੋਇਆ, ਨਾ ਸਿੱਖਾਂ ਦਾ ਨਾ ਮੁਸਲਮਾਨਾਂ ਦਾ। ਅੱਛਾ ਅੱਛਾ। ਮਤਲਬ ਜਿਹੜੇ ਸਿੱਖ ਸਰਾਜ ਸਨ ਉਹ ਇਥੋਂ ਅਮਨ ਸ਼ਾਂਤੀ ਨਾਲ ਗਏ? ਅਮਨ ਸ਼ਾਂਤੀ ਨਾਲ ਗਏ। ਅੱਛਾ। ਉਹ ਉਦੋਂ ਸਾਰਿਆਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਕੰਮ ਆ ਮੁੜ ਕੇ ਆਉਣਾ ਹੀ ਨਹੀਂ। ਹਾਂ। ਇਹੋ ਹੀ ਆਂਦੇ ਲਓ ਜੀ ਅਸੀਂ ਦਿਹਾੜੀ ਦੰਗ ਚ ਆ ਜਾਂਦੇ ਆ ਜਾਂਦੇ ਆ, ਕਿਸੇ ਨੂੰ ਡੰਗਰ ਹੋ ਗਏ। ਜੀ ਜੀ। ਕਿਸੇ ਨੂੰ ਕੋਈ ਕਰਕੇ। ਜੀ ਜੀ। ਉਹਦਾ ਮਗਰ ਫਿਰ ਉਹਨਾਂ ਦੀ ਕੋਈ 2-4 ਦਿਨ ਵਾਸਤੇ ਅੱਗੇ ਪਿੱਛੇ ਹੋਣਾ ਵੇ, ਫਿਰ ਅਸੀਂ ਵਾਪਸ ਆਪਣੇ ਘਰਾਂ ਚ ਮੋੜ ਆਣਾ। ਅੱਛਾ। ਚੂਲ ਮੁੰਡੇ ਦੇ ਸਿੱਖ ਸਨ। ਜੀ ਜੀ। ਖੱਤਰੀ, ਉਹਨਾਂ ਨੂੰ ਪਤਾ ਸੀ ਉਹ ਕਿੱਥੇ ਨੇ, ਉਹ ਦੁਆ ਪਾਸਿਆਂ ਦੇ ਫਿਰਨ ਵਾਲੇ ਹਨ, ਉਹਨਾਂ ਨੂੰ ਪਤਾ ਸੀ ਕਿ ਇਹ ਕੰਮ। ਜੀ ਜੀ। ਹੋਣਾ ਅੱਗੋਂ ਅੱਲਾ ਜਾਣਦਾ। ਠੀਕ ਹੈ ਠੀਕ ਹੈ। ਤੇ ਤੁਹਾਡਾ ਬਾਬਾ ਜੀ ਕੋਈ ਸੰਗੀ ਬੇਲੀ ਆਇਆ ਸੀ ਤੁਹਾਡੇ ਹਾਨ ਨਾਲ, ਜਿੰਨਾ ਇਕੱਠੇ ਤੁਸੀਂ ਡੰਗਰ ਡੁੰਗਰ ਚਰਾਣੇ? ਮੁੰਡੇ ਉਹਨਾਂ ਦੇ। ਅੱਛਾ।
ਨਾਂ ਦੱਸੋ ਹਾਂ ਕੀ ਸਨ ਜਿਹਨਾਂ ਨਾਲ ਤੁਸੀਂ ਅੱਗੇ ਪਿੱਛੇ? ਤਰਲੋਕ ਸਿੰਘ, ਇੱਕ ਨੋਖਾ ਸਿੰਘ, ਇੱਕ ਸਰਜੀਤ, ਰਣਜੀਤ, ਸਾਡੇ ਗੁਆਂਢੀ ਹਨ, ਇਹਨਾਂ ਦਾ ਨਾਮ ਪਤਾ, ਬਾਕੀ ਦਾ ਇਹਨਾਂ ਦਾ। ਹਾਂ, ਪਿੰਡ ਬੜਾ ਵੱਡਾ ਸੀ, ਸਾਰੀ ਬਾਤ ਤੁਸੀਂ ਆਪਣੇ ਜਿਹੜੇ ਉਦੋਂ ਹਵਾਏ ਸਾਨੂੰ ਕਿਉਂ ਪੈਂਦੇ। ਠੀਕ ਹੈ ਠੀਕ ਹੈ। ਇਹ ਤੁਹਾਨੂੰ ਮਿਲ ਕੇ ਗਏ ਸਰਜੀਤ, ਤਰਲੋਕ, ਅਨੋਖਾ ਜਦੋਂ ਟਾਈਮ ਆਇਆ? ਜਦੋਂ ਟਾਈਮ ਆਇਆ ਰਾਤ ਨੂੰ ਨਿਕਲੇ ਨੇ। ਅੱਛਾ। ਫਿਰ ਅਸੀਂ ਵਿੱਚ ਅੱਧਾ ਜਦੋਂ ਜਥੇ ਹੀ ਜਾਂਦਾ ਫਿਰਨਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਦਾ ਬਦਲ ਹੁੰਦੇ ਆ। ਹਾਂਜੀ ਹਾਂਜੀ। ਕੋਈ ਇੱਥੇ ਸਾਡੇ ਪਿੰਡਾਂ ਦੀ ਕੋਈ ਬਿਲਕੁਲ ਨਹੀਂ ਖੇਲ ਸਲੂਕਾ ਹੋਇਆ। ਕਲਾਸ ਹੋਇਆ ਕਿ ਦਹਾ ਬੜਾ ਤਗੜਾ ਸੀ। ਅੱਛਾ। ਇੱਕ 100 ਸਾਹਿਬ ਸੀ, ਇੱਕ ਇੱਧਰ ਪਿੰਡ ਸੀ ਨਾਰੋਵਾਲ ਦੇ ਉੱਲੇ ਦਾ ਖਾਨੋਵਾਲ। ਅੱਛਾ, ਉੱਥੇ ਵੀ ਜਥਾ ਆਇਆ ਸੀ? ਉੱਥੇ ਸਿੱਖਾਂ ਦਾ ਜਥਾ। ਅੱਛਾ ਅੱਛਾ। ਇੱਧਰ ਸਿੱਖਾਂ ਦੇ ਜਥੇ ਦੇ ਸਿੱਖਾਂ ਦੇ ਹੁਣ ਖਾਨੋਵਾਲ, ਮੇਗੋਵਾਲ, ਧੀਰੋ ਮੇਂਗਰਾ, ਮੱਲ ਬਾਜਵਾ ਇਕੱਠੇ ਪਿੰਡ ਨੇ ਸਾਰੇ। ਹਾਂਜੀ ਹਾਂਜੀ ਜੀ ਸਹੀ। ਇੱਧਰ ਸਭ ਜਥੇ ਸਿੱਖਾਂ ਦੇ ਇਕੱਠੇ ਹੋਏ, ਦੁਆਏ ਦਾ ਪਿੰਡਾਂ ਦੇ ਇੱਕ ਪਿੰਡ ਦੇ ਇਕੱਠੇ ਹੋ ਗਏ। ਠੀਕ ਹੈ। ਢੋਡੇ ਦੇ ਜਿਹੜੇ 4 ਚੁਫੇਰੇ ਪਿੰਡ ਨੇ, ਇਹਨਾਂ ਹੋਰ ਕਿਸੇ ਪਿੰਡ 'ਚ ਵੀ ਸਿੱਖ ਰਹਿੰਦੇ ਸਨ? ਸਾਰੇ ਪਿੰਡਾਂ ਦੇ ਸਿੱਖ ਸਨ। ਸਾਰੇ ਪਿੰਡਾਂ ਦੇ ਸਿੱਖ ਸਨ। ਇੱਕ ਮੁਸਲਮਾਨਾਂ ਨਾਲ ਬਹੁਤੇ ਸਨ। ਅੱਛਾ। ਹਾਂ, ਹਰ ਪਿੰਡ। ਜੀ 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 ਜੀ। ਤੇ ਜ਼ਿਆਦਾ ਸਰਾਜ ਜਾਟੀ ਸਨ ਢੋਡੇ ਦੇ ਅੱਗੇ ਪਿੱਛੇ? ਪਤਾ ਵੀ ਸਰਾਹ ਕਿਹੜੇ ਹਨ, ਉਹਦੇ ਬਹੁਤੇ ਸਨ। ਅੱਛਾ। ਤੇ ਜੇ ਉਹ ਲੜ ਕੇ ਜਾਂਦੇ ਤੇ ਫਿਰ ਤੇ ਮੁਸਲਮਾਨ ਇੱਕ ਵੀ ਨਹੀਂ ਰਹਿੰਦਾ। ਹਾਂ, ਠੀਕ ਠੀਕ ਠੀਕ, ਸਹੀ ਹੈ ਸਹੀ। ਤੇ ਜਿਹੜਾ ਬਾਬਾ ਜੀ ਉਹਨਾਂ ਦਾ ਮਾਲ ਡੰਗਰ ਸੀ ਘਰ ਵਿੱਚ ਰੱਖਣ ਖਾਣ ਨਾਲ ਹੀ? ਮਾਲ ਡੰਗਰ ਇਸ ਤਰ੍ਹਾਂ 2 ਤੇਰੇ ਵਾਲਾ 2 ਮੇਰੇ ਵਾਲਾ। ਹਾਂ, ਜਿੱਥੇ ਕਿਸੇ ਦੀ ਕਿਸਾਨ ਸੀ। ਹਾਂ, ਉਹ ਮੁਲਕ ਦੇ ਲਾਮੇ ਆਇਆ ਹੁਣ, ਗਵਰਨਮੈਂਟ ਦੇ ਬੰਦੇ ਉਹਨਾਂ ਦਾ ਲਾਮ ਕਰ ਛੜਿਆ। ਕੋਈ ਕਿਤੋਂ ਦਾ ਲੈ ਗਿਆ, ਉਹ ਕਿਤੋਂ ਦਾ ਲੈ ਗਿਆ। ਸਹੀ। ਮੰਜੀ ਪੀਲੀ ਹਨ, ਜਿਹੜੇ ਮਾਜਰ ਆਏ ਹਨ ਉਧਰੋਂ। ਅੱਛਾ। ਉਹਨਾਂ ਨੂੰ ਜਿਹੜੇ ਗੇਤਰੇ ਆ ਗਏ ਨੇ, ਉਹਨਾਂ ਨੂੰ ਸਭ ਕੁਝ ਮਿਲ ਗਿਆ। ਜਿਹੜੇ ਮਗਰੋਂ ਵਿਚਾਰੇ ਆਏ ਹਨ ਉਹਨਾਂ ਤੇ ਫਿਰ ਰਹਿਤ ਖੂੰਦੀ ਸੀ। ਠੀਕ ਹੈ ਠੀਕ ਹੈ। ਬਾਬਾ ਜੀ ਕੋਈ ਘਰ ਰਹਿ ਵੀ ਗਿਆ ਸਿੱਖਾਂ ਚ ਇੱਥੇ? ਸਿੱਖਾਂ ਜੀ ਘਰ ਰਿਹਾ ਸੀ। ਅੱਛਾ। ਉਹ ਬੜਾ ਵੱਡਾ ਸੀ ਬੰਦਾ ਜੀ, ਤੇ ਉਹ ਅਮਰਚੰਦ ਦੇ ਜ਼ਮਾਨੇ ਚ ਮਰਦਾ ਤੇ ਫਿਰ ਤੇ ਦੂਰ ਤੱਕ ਉਹਦੀ ਤਵੱਜਾ। ਹਾਂ, ਕੀ ਨਾਂ ਸੀ ਜਿਹੜਾ ਬੰਦਾ ਰਹਿ ਗਿਆ? ਨਿਹਾਲ ਸਿੰਘ। ਅੰਨਾ ਬੰਦਾ ਸੀ ਉਹ। ਅੰਨਾ ਸੀ? ਅੱਖਾਂ ਅੰਨਾ ਸੀ। ਅੱਛਾ। ਤੇ ਬਾਈ ਉਹਦੀ ਬੜੀ 4 ਬੰਦੇ ਉਹਨੇ ਰੱਖੇ ਹੁੰਦੇ ਹਨ, ਨੌਕਰਾਂ। ਅੱਛਾ, ਮਤਲਬ ਪੈਲੀ ਬੰਨੇ ਵਾਲਾ ਬੰਦਾ ਸੀ। ਠੀਕ ਠਾਕ। ਅੱਛਾ। ਤੇ ਜਿਹੜਾ ਝੱਗਾ ਲੈਣਾ ਨੇ ਉਹਨੂੰ ਖੜ ਕੇ ਤੇ ਵਿਖਾਲਣਾ, ਉਹਨੇ ਹੱਥ ਫੇਰ ਕੇ ਰੱਖਣਾ, ਝੱਗਾ ਤੇ ਆ ਨਹੀਂ ਝੱਗਾ। ਹੋਏ ਹੋਏ ਹੋਏ। ਅੱਛਾ, ਐਡਾ ਤਜਰਬਾ ਸੀ ਬੰਦੇ ਦਾ? ਪਛਾਣ ਸੀ। ਰੁਪਈਆ ਜੀ 1 ਰੁਪਈਆ ਖੋਟਾ ਧਰਦੇ। ਅੱਛਾ। ਉਹਨੇ ਸਾਰੇ ਟੋਟ ਆ ਕੇ ਰੱਖ ਲਵੇ ਆ ਖੋਟਾ। ਅੱਖਾਂ ਤੋਂ ਹੈ ਨਬੀਨਾ ਹੈ? ਅੱਖਾਂ ਤੋਂ। ਵਾਹ ਜੀ ਵਾਹ, ਬੜੀ ਗੱਲ ਬੜੀ ਗੱਲ। ਨਵੀਂ ਬਾਤ ਕਰਦਾ ਉਹ ਚੱਲਦਾ ਦਾ। ਅੱਛਾ ਅੱਛਾ, ਠੀਕ ਹੈ। ਬਾਬਾ ਜੀ ਆਪਣੇ ਧਰਮ ਦੇ ਰਿਹਾ ਕਿ ਜਾਂ? ਮੈਂ ਰਹੇ ਤਾਂ ਧਰਮ ਜੀ ਹੈ। ਰਹੇ ਧਰਮ ਜੀ ਨੇ। ਆਪਣਾ ਮਤਲਬ ਸਿੱਖ ਹੀ ਰਿਹਾ ਕਿ ਮੁਸਲਮਾਨ ਹੋ ਗਿਆ? ਮੈਂ ਉਹ ਨਾ ਸਿੱਖੀ ਸੀ ਤੇ ਨਾ ਮੁਸਲਮਾਨ ਸੀ ਸ਼ੁਰੂ ਤੋਂ। ਉਹ ਮੋਨਾ ਸੀ। ਠੀਕ, ਉਹ ਮੋਨਾ ਹੀ ਸੀ। ਹਾਂ, ਤੇ ਮੁੜ ਕੇ ਮੁਸਲਮਾਨ ਹੋ ਗਿਆ ਸੀ। ਜੀ ਜੀ। ਅੱਛਾ ਠੀਕ। ਫਿਰ ਕੀ ਨਾਂ ਰੱਖਿਆ ਗਿਆ ਉਹਦਾ? ਨਾਂ ਦਾ ਮੇਰੇ ਦਿਲ ਦੇ ਵਿਆਹ। ਠੀਕ ਹੈ। ਅੱਛਾ ਠੀਕ। ਕਿੰਨਾ ਚਿਰ ਮਗਰੂ ਫਿਰ ਉਹ ਕਿੰਨੀ ਦੇਰ ਤੱਕ ਰਿਹਾ ਪਿੰਡ ਢੋਡੇ ਚ? ਉਹ ਖਰੇ 3-4 ਸਾਲ। ਆ ਜਾ। ਤਿੰਨਾਂ ਚੋਂ ਸਾਡੀ ਫਿਰ ਉਹਦੀ ਡੈਥ ਹੋ ਗਈ, ਫੌਤ ਹੋ ਗਿਆ। ਹਾਂਜੀ ਠੀਕ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੋ ਕੁਝ ਤੁਹਾਨੂੰ ਯਾਦ ਸੀ ਤੁਸੀਂ ਸਾਨੂੰ ਦੱਸਿਆ। ਹਾਂ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। अस्सलाम वालेकुम जी। वालेकुम सलाम जी। की हाल है बुजुर्गो? ठीक हो? अल्लाह का शुक्र है, अल्लाह का एहसान है बड़ा। की नाम जी अपना? मेरा नाम मोहम्मद अफजल। मोहम्मद अफजल। ਤੁਹਾਡੇ ਵਾਲਦ ਸਾਹਿਬ ਦਾ ਨਾਮ? अब्दुल गनी। अब्दुल गनी। ਤੇ ਬਾਬੇ ਦਾ ਨਾਮ ਕੀ ਸੀ? ਦਾਦੇ? मोहम्मद दीन। मोहम्मद दीन। अनायतुल्लाह, हदायतुल्लाह, मोहम्मद रफीक, मोहम्मद रमजान। ਇਹ ਮੇਰੇ ਚਾਚੇ ਸਨ, ਉਹਨਾਂ ਦੇ ਯਾਰ ਸਨ। ਕੌਣ ਕੌਣ ਭਲਾ? ਹਦਾਇਤੁल्लाह, ਸਰਜੀਤ ਸਿੰਘ ਦੇ ਤੇ ਰਣਜੀਤ ਸਿੰਘ ਦੇ। ਅੱਛਾ। ਉਹਨਾਂ ਵੀ ਕਬੂਤਰ ਰੱਖੇ ਹਨ, ਸਾਡੇ ਬੰਦੇ ਵੀ ਕਬੂਤਰ ਰੱਖੇ ਹਨ ਮੁੰਡੇ। ਵਾਹ ਜੀ ਵਾਹ, ਠੀਕ ਹੈ। ਸਹੀ ਹੈ। ਉਹਨਾਂ ਦਾ ਐਡਰੈਸ ਦੱਸੀਏ ਤੁਹਾਨੂੰ? ਜੀ ਜੀ। ਆਪਣਾ ਖਤ ਪੱਤਰ ਆਂਦੇ ਰਹੇ? ਬੜੀਆਂ ਚਿੱਠੀਆਂ ਆਉਂਦੀਆਂ ਰਹੀਆਂ ਨੇ ਸਾਨੂੰ। ਅੱਛਾ। ਉਹ ਫਿਰ ਬਾਅਦ ਵਿੱਚ ਕਹਿਣ ਲੱਗੇ ਵੀ ਚਿੱਠੀ ਨਾ ਪਾਇਆ ਕਰੋ, ਜਦੋਂ ਚਿੱਠੀ ਤੁਹਾਡੀ ਆਉਂਦੀ ਹੈ ਕਈ ਦਿਨ ਰੋਟੀ ਨਹੀਂ ਖਾਂਦੇ ਤੇ ਬੱਚੇ ਰੋਂਦੇ ਨੇ, ਤੇ ਚਿੱਠੀ ਨਾ ਪਾਇਆ ਕਰੋ। ਮਤਲਬ ਫਿਰ ਉਹ ਜਿਹੜੀ ਢੋਡੇ ਦੀ ਧਰਤੀ ਉਹ ਫਿਰ ਪੁਰਾਣੀਆਂ ਯਾਦਾਂ ਨਾ, ਮਤਲਬ ਰੋਂਦੇ ਬੜੇ ਹਨ। ਉਹਨਾਂ ਦੀ ਫਿਰ ਮਾਂ ਆਖ ਲੈਂਦੀ ਚਿੱਠੀ ਨਾ ਪਾਇਆ ਕਰੋ। ਬਾਜੀ ਸੀ ਉਹਨਾਂ ਦੀ ਮਾਂ ਦਾ ਨਾਂ। ਅੱਛਾ, ਬਾਜੀ। ਆਹੋ। ਅੱਛਾ, ਬਾਜਵੀ ਜ਼ਾਤ ਦੀ ਹੋਣਗੇ ਨਾ? ਨਹੀਂ, ਬਾਜਵੀ ਨਹੀਂ, ਬਾਜੀ ਇਹਨੂੰ ਆਂਦੇ ਹਨ। ਅੱਛਾ ਅੱਛਾ, ਠੀਕ ਹੈ ਠੀਕ ਹੈ।
ਤੇ ਉਹ ਕੀ ਆਪਣਾ ਮਜ਼ਮੂਨ ਕੀ ਲਿਖਿਆ ਹੁੰਦਾ ਸੀ ਖੱਤ ਤੇ, ਕੀ ਕੁਝ ਆਪਣਾ ਖੱਤ ਪਾਸੇ ਵੀ ਖਰੀਦ ਹੁੰਦੀ ਵੀ ਕੀ ਤੁਸੀਂ ਕਰਦੇ ਹੋ, ਕਿਸ ਤਰ੍ਹਾਂ ਰਹਿੰਦੇ ਹੋ, ਕੀ ਕਰਦੇ ਹੋ ਤੁਸੀਂ। ਠੀਕ ਹੈ। ਆ ਕੀ ਨਾਂ ਸੀ ਬਾਬਾ ਜੀ ਉਹਨਾਂ ਦੇ ਵੱਡਿਆਂ ਦਾ? ਸੁਰਜੀਤ ਸਿੰਘ ਹੋ ਗਿਆ ਉਹਨਾਂ ਦੇ ਬਾਪ ਦਾ ਨਾਂ ਠਾਕਰ ਸਿੰਘ ਸੀ। ਅੱਛਾ, ਸੂਬੇਦਾਰ ਸੀ ਉਹ। ਅੱਛਾ ਅੱਛਾ, ਸੂਬੇਦਾਰ ਸੀ ਉਹ ਜਿਹੜਾ ਤੁਹਾਡੇ ਕੋਲ ਘਰ। ਅੱਛਾ ਅੱਛਾ, ਠੀਕ 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 ਠੀਕ। ਤੇ ਉਹਨਾਂ ਦੇ ਦੋ ਬੇਟੇ ਸਨ, ਇੱਕ ਰਣਜੀਤ ਸਿੰਘ ਤੇ ਸੰਜੀਤ ਸਿੰਘ। ਅੱਛਾ, ਤੇ ਡਰੈਸ ਕਿਹੜਾ ਸੀ ਪਿੱਛੇ ਜਾ ਕੇ? ਉਹਨਾਂ ਦਾ ਪਿੱਛੇ ਡਰੈਸ ਸੀ ਮਕਾਮ ਆੜਮੁਰ ਟਾਂਡਾ, ਡਾਕਖਾਨਾ ਖਾਸ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰ। ਬਸ ਇਹੋ ਉਹਨਾਂ ਦਾ ਡਰੈਸ ਸੀ। ਰਣਜੀਤ ਸਿੰਘ ਤੇ ਸੰਜੀਤ ਸਿੰਘ ਨੂੰ ਖੱਤ ਮਿਲੇ, ਬਸ ਚਿੱਠੀ ਮਿਲੇ। ਠੀਕ ਹੈ। ਚਿੱਠੀਆਂ ਆਉਂਦੀਆਂ ਰਹੀਆਂ ਨੇ ਬੜੀਆਂ। ਉਹ ਚਿੱਠੀਆਂ ਆਉਂਦੀਆਂ ਜਿਹੜੀਆਂ ਤੁਹਾਡੇ ਚਾਚੇ ਨੂੰ? ਆਹੋ, ਸਾਡੇ ਚਾਚੇ ਦੇ ਨਾਮ ਦੇ ਹਦਾਇਤੁੱਲਾ ਨਾਂ ਤੇ ਹਦਾਇਤੁੱਲਾ ਦੇ ਨਾਮ। ਹਦਾਇਤੁੱਲਾ ਤੇ ਹਦਾਇਤੁੱਲਾ ਨੂੰ ਚਿੱਠੀਆਂ ਆਉਂਦੀਆਂ ਸਰਜੀਤ ਸਿੰਘ ਦੀਆਂ। ਠੀਕ ਠੀਕ। ਹੋਰ ਕੋਈ ਐਸੀ ਗੱਲ ਕੋਈ ਬਜ਼ੁਰਗਾਂ ਕੋ ਤੁਸੀਂ ਸੁਣੀ ਹੋਏ? ਬਜ਼ੁਰਗਾਂ ਕੋ ਇਹ ਗੱਲ ਕਿਉਂਕਿ ਨਵੇਂ ਪਿੰਡ ਸੀ, ਸਿੱਖਾਂ ਦੇ ਕਿਸੇ ਨੰਬਰਦਾਰ ਦਾ ਨਾਮ ਨਹੀਂ ਦੱਸ ਸਕਦੇ? ਗਦਰ ਪਿਆ ਨਾ, ਹਾਂ, ਉਹਨੂੰ ਠਾਕਰ ਸਿੰਘ ਉੱਤੇ ਬਹਿ ਗਏ ਚਬਾਰੇ ਤੇ। ਅੱਛਾ, ਉਹਦੇ ਕੋਲ ਰਾਫਲ ਸੀ, ਉਹਦਾ ਰਾਫਲ ਨਹੀਂ ਕਿ ਕੋਲ ਸੂਬੇਦਾਰ ਸੀ। ਹਾਂ, ਸੂਬੇਦਾਰ ਸੀ। ਉਹ ਆਖ ਲੰਗੇ ਵੀ ਸਾਰੀਆਂ ਇਹ ਮੁਸਲਮਾਨਾਂ ਔਰਤਾਂ ਜਿੰਨੀਆਂ ਹਨ ਉਹ ਸਾਰੀਆਂ ਉਹਨਾਂ ਦੇ ਘਰ ਉਹਨੇ ਇਕੱਠੀਆਂ ਕਰ ਲਈਆਂ। ਵਾਹ ਜੀ ਵਾਹ। ਉਹਨੇ ਕਿਹਾ ਵੀ ਅਗਰ ਕੋਈ ਮੈਨੂੰ ਮਾਰ ਜਾਏਗਾ ਤੇ ਤੁਹਾਨੂੰ ਆ ਕੇ ਮਾਰੇਗਾ, ਨਹੀਂ ਤਾਂ ਮਾਰਦਾ ਕੋਈ ਨਹੀਂ। ਮੇਰੇ ਜਿਉਂਦਿਆਂ ਜੁਨੀਆਂ ਮੇਰੇ ਜਿਉਂਦੇ ਨਹੀਂ ਮਾਰਦਾ। ਫਿਰ ਜਦੋਂ ਜਥਾ ਆਇਆ ਮੁਸਲਮਾਨਾਂ ਦਾ, ਫਿਰ ਸਾਡੀ ਮਾਂ ਨੇ ਅੱਲਾ ਬਖਸ਼ੇ ਹੱਥ ਵਿੱਚ ਝੰਡਾ ਫੜਿਆ ਮੁਸਲਿਮ ਲੀਗ ਦਾ। ਅੱਛਾ, ਖੁਦਾ ਜਨਰਲ ਨਸੀਬ ਕਰੇ ਮੇਰੀ ਵਾਲਦਾ ਨੂੰ। ਉਹਦੇ ਪਿੱਛੇ ਔਰਤਾਂ ਸਿੱਖੀਆਂ ਵੀ, ਹਿੰਦਣੀਆਂ ਵੀ, ਮੁਸਲਮਾਨੀਆਂ ਵੀ। ਪਾਕਿਸਤਾਨ ਜਿੰਦਾਬਾਦ, ਕਲ ਪਾਕਿਸਤਾਨ ਜਿੰਦਾਬਾਦ, ਲਾ ਇਲਾਹਾ ਇल्लल्लाह ਮੁਹੰਮਦ ਰਸੂਲullah, ਪਾਕਿਸਤਾਨ ਜਿੰਦਾਬਾਦ। ਕੋਠੇ ਚੱਲ ਝੰਡਾ ਦੇ ਮਾਰ ਦਿਆ। ਮੈਂ ਛੋਟਾ ਹਾਂ ਮਗਰ ਮੈਂ ਐਡਾ ਬੋਸ਼ ਨਹੀਂ ਸਾਂ। ਅੱਛਾ ਅੱਛਾ, ਠੀਕ ਹੈ। ਆਪਣਾ ਬਾਬਾ ਜੀ ਠਾਕਰ ਸਿੰਘ ਫਿਰ ਖੈਰ ਖਰੀਅਤ ਨਾਲ ਹੀ ਉਧਰ? ਬਿਲਕੁਲ, ਸਾਡੇ ਕੋਲ ਟੋਕਾ ਰਿਹਾ ਉਹਨਾਂ ਦਾ ਹੁਣ ਤੱਕ। ਸਾਨੂੰ ਇੱਕ ਮੱਝ ਦੇ ਗਏ ਹਨ ਜਾਂਦੇ। ਉਹ ਫਿਰ ਮੱਝ ਆ ਇੱਥੇ ਘਮਾਜਰ ਆਇਆ ਸੀ ਵਿਚਾਰਾ, ਮੌਲਵੀ ਕਰੇਸ਼ੀ। ਅੱਛਾ, ਉਹ ਗਰੀਬ ਆਦਮੀ ਸੀ ਵਿਚਾਰਾ। ਅੱਛਾ, ਸੂਫੀ ਆਦਮੀ ਸੀ। ਉਹਨੂੰ ਆਖਿਆ ਵੀ ਯਾਰ ਤੂੰ ਆ ਮੱਝ ਲੈ ਲੈ, ਸਾਡੇ ਕੋਲ ਆ ਕੇ ਤੂੰ ਪੱਠੇ ਪਾ ਲਿਆ ਕਰ। ਆੜਾ ਮੌਲਵੀ ਮੱਛੀਆਂ ਵੱਢ ਆਉਂਦਾ ਸੀ ਬਾਬਾ, ਉਹਨੂੰ ਦੇਹੜੀ ਵੱਢ ਫਿਰ। ਅੱਛਾ, ਉਹ ਫਿਰ ਆਪਣਾ ਕਰਦਾ। ਜੀ ਜੀ, ਠੀਕ ਹੈ ਠੀਕ ਹੈ। ਮਤਲਬ ਤੁਹਾਡੇ ਪਿੰਡ ਚ ਦੰਗੇ ਦੁੰਗੇ ਨਹੀਂ ਹੋਏ? ਇਹ ਅਮਨ ਸ਼ਾਂਤੀ ਨਾਲ ਹੋ ਗਏ? ਬਿਲਕੁਲ, ਕੋਈ ਕਿਸੇ ਕਿਸਮ ਦੀ ਗੱਲ। ਸਾਡਾ ਸਗੋਂ ਹੁਣ ਮੇਰਾ ਇੱਕ ਚਾਚਾ ਮਰ ਗਿਆ, ਨਹੀਂ ਤੇ ਤੁਹਾਨੂੰ ਦੱਸਦਾ ਸਾਰੀ ਵਾਰਦਾਤ। ਉਹਨਾਂ ਵਿੱਚੋਂ ਇੱਕ ਬੰਦਾ ਆਇਆ ਸੀ ਲਾਹੌਰ। ਅੱਛਾ, ਰੇਲਵੇ ਸਟੇਸ਼ਨ ਤੇ। ਉਹਨੇ ਆਖਿਆ ਮੇਰੇ ਮੋਢੇ ਤੇ ਇਸ ਰੰਗ ਦਾ ਕੰਬਲ ਹੋਏਗਾ। ਅੱਛਾ, ਇੱਕ ਵਾਰੀ ਮੇਰਾ ਚਾਚਾ ਗਾਂ ਨੂੰ ਲੰਘਿਆ, ਇੱਕ ਵਾਰੀ ਮੇਰਾ ਚਾਚਾ ਪਛਾਣ ਨੂੰ ਲੰਘਿਆ। ਫਿਰ ਜਦੋਂ ਅਸਰਾ ਸਾਹਮਣੇ ਨਜ਼ਰਾਂ ਪਈਆਂ ਨੇ ਨਾ, ਫਿਰ ਦੋ ਜਣੇ ਗੱਲ ਲਾ ਕੇ ਰੋਣ ਡਿਆ ਪਏ ਨੇ। ਉਹ ਫਿਰ ਜਾਂਦਾ, ਉਹਦਾ ਕੰਬਲ ਲਿਆ ਸੀ ਨਾ ਇੰਡੀਆ ਚੋਂ, ਉਹ ਫਿਰ ਸਾਡੇ ਚਾਚੇ ਨੂੰ ਦੇ ਗਏ। ਲੈ ਭਾ ਤੋਹਫੇ ਤੌਰ ਤੇ। ਵਾਹ ਜੀ, ਇੰਨੀ ਕਿ ਸਾਨੂੰ ਸਮਾਨ ਹੈ ਜੀ। ਇਹ ਸਾਨੂੰ ਪਤਾ, ਸਾਡੀ ਮਾਂ ਨੇ ਝੰਡਾ ਫੜਿਆ ਸੀ ਅੱਗੇ ਮੁਸਲਿਮ ਲੀਗ ਦਾ। ਮੁਸਲਿਮ ਲੀਗ ਜਿੰਦਾਬਾਦ, ਹਿੰਦ ਸਿੱਖ ਸਾਰੇ ਜਾਣੇ ਹਨ ਮੁਸਲਿਮ ਲੀਗ ਜਿੰਦਾਬਾਦ। ਅੱਛਾ, ਉਹ ਜਦੋਂ ਝੰਡਾ ਮਾਂ ਉਹਨਾਂ ਨੇ ਫੜਿਆ ਸੀ ਤੇ ਉਹ ਪਿੰਡ ਦੇ ਸਾਰੇ ਲੋਕ ਜਿਹੜੇ ਜਦੋਂ ਸਾਰੇ ਪਿੰਡ ਦੇ ਲੋਕੀ ਨਹੀਂ ਹਨ, ਸਾਡੇ ਮਹੱਲੇ ਦੇ ਜਿੰਨੇ ਅੱਛਾ ਲੋਕ ਜਿਹੜੇ ਸਰਦਾਰ ਇਥੋਂ ਪਿੰਡੋਂ ਗਏ ਨੇ, ਉਹ ਫਿਰ ਬੜੇ ਬਾਜ਼ਤ ਤਰੀਕੇ ਨਾਲ ਇਥੋਂ ਪਿੰਡ ਗਏ ਨੇ। ਕੋਈ ਕਿਸੇ ਦਾ ਕੋਈ ਝਗੜਾ ਫਸਾਦ ਨਹੀਂ ਹੋਇਆ। ਬਿਲਕੁਲ ਠੀਕ ਹੈ ਜੀ ਜੀ ਜੀ। ਸ਼ੱਕ ਤੁਸੀਂ ਉਹਨਾਂ ਨੂੰ ਲਿਆਓ ਇੱਥੇ। ਅੱਛਾ, ਤੁਹਾਨੂੰ ਉਹਨਾਂ ਦਾ ਐਡਰੈਸ ਦੱਸਦਾ, ਮਕਾਮ ਆੜਮੁਰ ਟਾਂਡਾ, ਡਾਕਖਾਨਾ ਖਾਸ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜੀ ਜੀ। ਤੇ ਰਣਜੀਤ ਸਿੰਘ ਸੰਜੀਤ, ਇੱਕ ਮੁੰਡਾ ਉਹਨਾਂ ਦਾ ਪਟਵਾਰੀ ਸੀ, ਪਤਾ ਨਹੀਂ ਸੰਜੀਤ ਸਿੰਘ ਪਟਵਾਰੀ ਸੀ ਕਿ ਰਣਜੀਤ ਸਿੰਘ ਸੀ। ਚਲੋ ਤੁਹਾਡੀ ਗੱਲ ਉਹਨਾਂ ਤੱਕ ਜਾਣੀ ਹੈ। ਤੁਹਾਡੀ ਗੱਲਬਾਤ ਸੁਣਦੇ ਨੇ। ਆਪਣਾ ਹਦਾਇਤੁੱਲਾ ਨਾਇਤੁੱਲਾ ਦਾ ਭਤਰੀਆ ਗੱਲ ਕਰ ਰਿਹਾ। ਆਹੋ ਮਾਸਟਰ। ਹਾਂ, ਤੇ ਚਲੋ ਅੱਲਾ ਕਰੇ ਉਹ ਵੀ ਹੋਣ। ਉਹਨਾਂ ਦਾ ਦਿਲ ਕਰਦਾ ਆਪਣਾ ਪਿੰਡ ਢੋਡਾ ਆਉਣ ਤੇ ਤੁਸੀਂ ਕੋਈ ਵੈਲਕਮ ਖੁਸ਼ਾਮਦੀਦ ਕਰੋਗੇ ਉਹਨਾਂ ਨੂੰ? ਪੈਰ ਤੋਂ ਗੱਲ ਕਰੋ। ਮਤਲਬ ਤੁਹਾਡੇ ਬਜ਼ੁਰਗਾਂ ਨਾਲ ਆਸਾਨ ਸੀ, ਪਿਆਰ ਸੀ ਥੋੜੀ ਜਿਹੀ। ਵਾਹ ਜੀ ਵਾਹ, ਅੱਲਾ ਠੀਕ ਠੀਕ। ਮਤਲਬ ਤੁਹਾਡੇ ਬਜ਼ੁਰਗ ਵੀ ਯਾਦ ਕਰਦੇ ਰਹੇ ਉਹਨਾਂ ਨੂੰ, ਇੰਨੀ ਆਸਾਨ ਸੀ। ਬੇਭਾਵ ਉਹਨਾਂ ਨੂੰ ਆਖਿਓ ਬਈ
ਮੈਸੇਜ ਆਇਆ ਉਹਨਾਂ ਆਖਿਆ ਵੀ ਕਬੂਤਰਾਂ ਵਾਲੇ ਜਿਹੜੇ ਸਨ ਨਾ ਬੱਟ ਨਾਟੋਲਾ ਤੇ ਡਾਟੋਲਾ ਉਹਨਾਂ ਦਾ ਭਤਰੀਜਾ ਮਾਸਟਰ ਜਿਹੜਾ ਉਹ ਗੱਲ ਕਰਦਾ ਪਿਆ ਹੈ। ਅੱਛਾ 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 ਕਬੂਤਰਾਂ ਦਾ ਹਵਾਲਾ ਦਿਓਗੇ ਵੀ ਛੇਤੀ ਪਛਾਣਨਗੇ ਉਹ। ਠੀਕ ਹੈ ਠੀਕ ਹੈ ਠੀਕ ਸਹੀ ਸਹੀ। ਕਿਹੜੀ ਬਰਾਦਰੀ ਨਾਲ ਤਲਕ ਤੁਹਾਡਾ? ਬੱਟ ਨਾਲ ਜੀ। ਅੱਛਾ ਕਸ਼ਮੀਰੀ ਬੱਟ। ਹੋਰ ਕੋਈ ਸੁਨੇਹਾ ਸੁਨੂਹਾ ਉਹਨਾਂ ਵਾਸਤੇ ਤੁਸੀਂ ਆਪ ਦਵੋ ਹਾਂ ਸੁਨੇਹਾ? ਮੈਂ ਮੈਂ ਉਹਨਾਂ ਤੱਕ ਗੱਲ ਜਾਣੀ ਮੈਂ ਉਹਨੂੰ ਰਾਜੀ ਬਾਈ ਦਾ ਸਲਾਹ ਦੇਣਾ। ਉਹਨਾਂ ਨੂੰ ਇਹ ਗੱਲ ਆਖਿਓ ਵੀ ਉਹ ਆਪ ਅੱਠੇ ਦੇ ਅੱਠੇ ਭਰਾ ਮਰ ਗਏ ਨੇ। ਅੱਛਾ ਉਹਨਾਂ ਦਾ ਇੱਕ ਭਤਰੀਜਾ ਵੱਡਾ ਅਬਦੁਲ ਗਨੀ ਦਾ ਪੁੱਤਰ ਆ ਜੀ, ਮਾਸਟਰ ਅਫਜ਼ਲ। ਉਹ ਮਾਸਟਰ ਲੱਗਾ ਸੀ ਤੇ ਰਿਟਾਇਰ ਹੋਇਆ, ਬੁੱਢਾ ਹੋਇਆ ਹੁਣ। ਅੱਛਾ ਅੱਛਾ। ਤੇ ਉਹ ਸਲਾਮ ਦੁਆ ਦਿੰਦਾ ਸੀ, ਹੁੰਦਾ ਸੀ ਵੀ ਜੀ ਬੜਾ ਕਰਦਾ ਮਿਲਣ ਨੂੰ, 100 ਬਿਸਮਿਲ੍ਲਾ ਆਓ ਅਸੀਂ ਤੁਹਾਡਾ ਵੈਲਕਮ ਕਰਾਂਗੇ ਜੀ। ਠੀਕ ਠੀਕ, ਬਹੁਤ ਸ਼ੁਕਰੀਆ। ਉਹਨਾਂ ਨੂੰ ਸਲਾਮ ਮਿਲ ਜਾਏਗਾ? ਹਾਂਜੀ ਇਨਸ਼ਾਅੱਲਾ ਇਨਸ਼ਾਅੱਲਾ, ਜ਼ਰੂਰ ਜ਼ਰੂਰ। ਅੱਛਾ 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 ਠੀਕ ਠੀਕ है बाबा जी, बहुत शुक्रिया। अस्सलाम वालेकुम बाबा जी। वालेकुम सलाम। की हाल है? ठीक हो? अल्लाह दा करम। की नाम जी अपना? मोहम्मद मालिक। मोहम्मद मालिक। मोहम्मद मालिक। ਤੁਹਾਡੇ ਵਾਲਦ ਸਾਹਿਬ ਦਾ ਨਾਮ? ਬਰਕਤ ਅਲੀ। ਬਰਕਤ ਅਲੀ। ਤੇ ਬਾਬੇ ਦਾ ਨਾਮ ਕੀ ਸੀ? ਪੀਰਾਂ ਦਿੱਤਾ। ਪੀਰਾਂ ਦਿੱਤਾ। ਠੀਕ ਹੈ। ਤੁਸੀਂ ਵੇਖਿਆ ਆਪਣੇ ਦਾਦਾ ਜਾਨ? ਹਾਂਜੀ। ਆਪਣਾ ਪਿੰਡ ਜੱਦੀ ਢੋਡਾ ਇੱਥੇ? ਅੱਛਾ ਠੀਕ ਹੈ। ਤੇ ਬਾਬਾ ਜੀ 9 ਨਵੇਂ ਪਿੰਡ ਸੀ? ਹਾਂਜੀ 9। ਤੇ ਮੈਂ ਤਕਰੀਬਨ 2-3 ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਕੋਈ 9 ਪੱਤੀਆਂ ਨਹੀਂ ਗਿਣਾ ਸਕਿਆ, ਮਤਲਬ ਨੰਬਰਦਾਰਾਂ ਦੇ ਨਾਂ ਨਹੀਂ ਦੱਸ ਸਕਿਆ। ਤੁਹਾਨੂੰ ਯਾਦ ਨੇ ਕਿਹੜੇ ਕਿਹੜੇ ਨੰਬਰਦਾਰ ਸਨ? ਸਿੱਖਾਂ ਚੋਂ ਹੀ ਆਏ ਨੇ। ਸਿੱਖਾਂ ਚੋਂ ਹੋਣੀਆਂ, ਆਪਣੇ ਮੁਸਲਮਾਨਾਂ ਚੋਂ ਹੋਣ, ਜਿੰਨਾ ਤੁਹਾਨੂੰ ਨਾਂ ਯਾਦ ਹੈ। 47। ਇੱਕ ਰਸ਼ੀਦ ਨੰਬਰਦਾਰ ਹੈ, ਇੱਕ ਸਰਦਾਰ ਨੰਬਰਦਾਰ। ਅੱਛਾ ਠੀਕ ਹੈ। ਤੇ ਸਿੱਖਾਂ ਚ ਜਿਹੜੇ ਨੰਬਰਦਾਰ ਸਨ? ਇੱਥੋਂ ਦੇ ਨੇ ਟੁੱਡੇ ਦੇ। ਹਾਂ, ਤੇ ਸਿੱਖਾਂ ਚ ਜਿਹੜੇ ਨੰਬਰਦਾਰ ਸਨ ਉਹ ਕੌਣ ਸਨ? ਉਹਨਾਂ ਕੋਲ ਕੋਈ ਨੰਬਰਦਾਰੀ ਹੈ ਸੀ ਸਿੱਖਾਂ ਕੋਲ? ਹਾਂਜੀ ਹਾਂ ਜੀ, ਉਹਨਾਂ ਦੀ ਹੈ। ਹਾਂ, ਕੋਈ ਨਾਂ ਚੇਤੇ ਹੈ ਕਿਸੇ ਦਾ? ਨਾਂ ਨਹੀਂ। ਅੱਛਾ ਅੱਛਾ, ਭੁੱਲ ਗਏ ਨੇ। तो कोई ऐसा वाकया तुसी 47 वेले किन्नी उम्र सी अपनी जिदी वो वंड होई है, सिख उधर चले गए मुसलमान? 12 साल उम्र सी। तो कोई ऐसी गल, कोई ऐसा वाकया सुनाओ ਜਿਹੜੇ ਤੁਹਾਡੇ ਬਜ਼ੁਰਗ ਕਰਦੇ ਸਨ, ਉਹਨਾਂ ਦੀ ਗੱਲਬਾਤ ਕਿਵੇਂ ਦਾ ਬਹਿਣ ਖਲੋਣ ਸੀ ਪਿੰਡ ਦੇ ਵਿੱਚ, ਰਹਿਣ ਸਹਿਣ? ਵੈਸੇ ਉਹਨਾਂ ਦਾ ਸਾਡਾ ਬਹਿਣ ਸਨ ਸਾਰੇ ਸਿੱਖਾਂ ਦੇ ਨਾਲ ਸਨ। ਉਹ ਚੌਧਰੀ ਸਨ, ਭਲਵਾਨ ਸਨ ਨਾਲ। ਅੱਛਾ ਬਾਪ ਮੇਰਾ। ਅੱਛਾ, ਉਹ ਜੀ ਇੱਜ਼ਤ ਕਰਦੇ ਹਨ, ਮੇਲੇ ਵੀ ਉਹ ਕਰਾਉਂਦੇ ਸਨ। ਅੱਛਾ ਜੀ। ਹਾਂਜੀ ਸਾਰੇ ਸਿੱਖ ਨੇ। ਤੁਹਾਡੇ ਵਾਲਾ ਸਾਹਿਬ ਭਲਵਾਨ ਸਨ, ਪਹਿਲਵਾਨੀ ਕਰਦੇ ਸਨ? ਹਾਂਜੀ, ਘੁਲਦੇ ਸਨ। ਘੁਲਦੇ। ਕੀ ਨਾਮ ਉਹਨਾਂ ਦੱਸਿਆ? ਬਰਕਤ ਅਲੀ। ਬਰਕਤ ਅਲੀ। ਠੀਕ। ਕਿਹੜੀ ਬਰਾਦਰੀ ਆਪਣੀ? ਬੱਟ ਬਰਾਦਰੀ। ਬੱਟ ਬਰਾਦਰੀ ਨਾਲ। ਠੀਕ ਹੈ। ਤੇ ਤੁਹਾਡੇ ਜਿਹੜੇ ਵਾਲਦ ਸਾਹਿਬ ਆਪਣਾ ਤੁਸੀਂ ਦੱਸਿਆ ਕਿ ਜ਼ੋਰ ਕਰਦੇ ਸਨ, ਉਸ ਵੇਲੇ ਤੇ ਭਲਵਾਨ ਸਨ? ਹਾਂਜੀ। ਤੇ ਪਿੰਡ ਤੱਕ ਹੀ ਮਹਿਦੂਦ ਸਨ ਕਿ ਅੱਗੇ ਪਿੱਛੇ ਵੀ ਨਾਂ ਕਮਾਇਆ? ਨਹੀਂ ਜੀ, ਬਾਹਰ ਦੇ ਲਾਗੇ ਵੀ। ਅੱਛਾ, ਮਤਲਬ ਲਾਮ ਦੇ ਪਿੰਡ ਵੀ ਜਾਣਦੇ ਸਨ ਉਹਨਾਂ ਨੂੰ? ਕੋਈ ਐਸਾ ਘੋਲ ਕੋਈ ਉਹਨਾਂ ਦਾ ਮਤਲਬ ਜਿਹਨੇ ਵਾਵਾ ਵਾਈ ਬਟੋਰੀ ਹੋਏ? ਅੱਛਾ ਅੱਛਾ ਜੀ ਜੀ। ਠੀਕ 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 ਹੈ। ਤੇ ਬਜ਼ੁਰਗ ਕੀ ਕਹਿੰਦੇ ਨੇ, ਜ਼ਿਆਦਾ ਸਾਂਝ ਤੁਹਾਡੀ ਕਿਸ ਘਰ ਨਾਲ ਸੀ? ਜ਼ਿਆਦਾ ਸਾਂਝ ਕਿਸ ਘਰ ਨਾਲ ਸੀ? ਸਾਡੀ ਸਾਰਿਆਂ ਨੇ ਸਾਂਝ ਸੀ ਜੀ, ਜ਼ਿਆਦਾ ਕਾਹੀ ਹੋਈ, ਐਂ ਤੇ ਇੱਕੋ ਜਿਹਾ ਸਮਝਦੇ ਆ ਸਾਰੇ। ਅੱਛਾ ਅੱਛਾ। ਤੁਹਾਡੇ ਪਿੰਡ ਦੇ ਵਿੱਚ ਕਿਹੜੇ ਮਹੱਲੇ ਤੁਹਾਡਾ ਘਰ ਹੈ? ਕਿਹੜੀ ਬਾਈ? ਇਹ ਨਾਲ ਹੀ ਉੱਥੇ ਸਾਡਾ ਪਿੰਡੋਂ ਦੱਖਣ ਪਾਸੇ। ਅੱਛਾ ਅੱਛਾ, ਦੱਖਣ ਪਾਸੇ। ਜ਼ਿਆਦਾ ਘਰ ਤੁਹਾਡੇ ਪਿੰਡ ਦੇ ਵਿੱਚ ਸਿੱਖਾਂ ਦੇ ਜਿਹੜੇ ਆਪਣਾ ਕਿਹੜੀ ਬਾਈ ਸਨ? ਦੱਖਣ ਬਾਈ ਜਾਂ ਚੜ੍ਹਦੇ ਪਾਸੇ ਜ਼ੋਰ ਸੀ? ਠੀਕ। ਇੱਧਰ ਵੀ ਸਿੱਖੀ ਸਨ, ਲਹਿੰਦੇ ਪਾਸੇ। ਅੱਛਾ, ਸਿੱਖਾਂ ਦੀ ਆਬਾਦੀ ਬੜੀ ਵੱਡੀ ਸੀ। ਠੀਕ ਹੈ ਠੀਕ ਹੈ ਬਾਬਾ ਜੀ, ਸ਼ੁਕਰੀਆ, ਮਿਹਰਬਾਨੀ।